जुत्ती कसूरी पैरी ना पूरी, हाय रब्बा वे सानू टुरना पिया, हाय रब्बा वे सानू टुरना पिया। जिना रहा दी मैं सार ना जाना, ओनी राही वे सानू मुड़ना पिया, ओनी राही वे सानू मुड़ना पिया। सौरे पिंड दिया लम्मिया वाटा, बड़ा पवाड़ा पै गया। सौरे पिंड दिया लम्मिया वाटा, बड़ा पवाड़ा पै गया है। यक्का ते पाड़े कोई ना कीता, माया पैदल ले गया, माया पैदल ले गया। जुत्ती कसूरी पैरी ना पूरी, हाय रब्बा वे सानू टुरना पिया, हाय रब्बा वे सानू टुरना पिया। सजन सानू तेंडियां गलोड़ियां दा चा, सजन सानू तेंडियां गलोड़ियां दा चा। तेंडियां गलोड़ियां गुड़ दियां रोड़ियां ज्यों चेतर दीवा, सजन सानू तेंडियां गलोड़ियां दा चा। साचे साहेबा, साचे साहेबा, क्या नहीं करते रे, साचे साहेबा, साचे साहेबा। करता तेरे सब किछ है, जिस दे सो पावे, जिस दे सो पावे, साचे साहेबा। देश विदेश ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ ਅਲੈਕੁਮ, ਨਮਸਕਾਰ। ਅੱਜ ਅਸੀਂ ਪਹੁੰਚੇ ਹਾਂ ਜੀ ਚੰਡੀਗੜ੍ਹ, ਲਹਿੰਦਾ ਤੇ ਚੜ੍ਹਦਾ ਪੰਜਾਬ ਦਾ ਉਹ ਮੇਲ, ਜਿੱਥੇ ਕਿ ਇੱਕ ਪਿੰਡ ਪੰਜਾਬ ਦਾ ਜੋ ਵੱਖ-ਵੱਖ ਐਕਟੀਵਿਟੀਆਂ ਲਹਿੰਦਾ ਤੇ ਚੜ੍ਹਦੇ ਪੰਜਾਬ ਦੇ ਲੋਕਾਂ ਨਾਲ ਮੇਲ ਮਿਲਾਪ ਕਰਾਉਂਦੇ ਨੇ। ਉੱਥੇ ਹੀ ਕੁਝ ਅਸੀਂ ਅਜਿਹੀਆਂ ਮਹਾਨ ਹਸਤੀਆਂ ਨਾਲ ਵੀ ਮਿਲਦੇ ਹਾਂ ਜੋ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਦੇ ਨੇ। ਔਰ ਅੱਜ ਸਾਡੇ ਨਾਲ ਖਾਸ ਸ਼ਖਸੀਅਤ ਨੇ ਭੈਣ ਜੀ ਸਰਬਜੀਤ ਕੌਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਲਹਿੰਦਾ ਪੰਜਾਬ ਦਾ ਜੋ ਚੈਨਲ ਇੱਕ ਪਿੰਡ ਪੰਜਾਬ ਦਾ ਆਪ ਦਾ ਸਵਾਗਤ ਕਰਦਾ ਹੈ ਤੇ ਇਸ ਟੀਮ ਵੱਲੋਂ ਅੱਜ ਆਪ ਜੀ ਦੇ ਨਾਲ ਜੋ ਖਾਸ ਗੱਲਬਾਤ ਰੂਬਰੂ ਕਰਨਾ ਚਾਹੁੰਦੇ ਹਾਂ। ਔਰ ਕਾਫੀ ਜੋ ਕਿ ਵਧੀਆ ਤਰੀਕੇ ਨਾਲ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਦੇ ਹੋ। ਔਰ ਇੱਕ ਪਿੰਡ ਪੰਜਾਬ ਦਾ ਟੀਮ ਅੱਜ ਆਪ ਦੇ ਰੂਬਰੂ ਹੋ ਰਹੀ, ਕੀ ਕਹਿਣਾ ਚਾਹੁੰਦੇ ਹੋ? ਇੱਕ ਪੰਜਾਬੀਅਤ ਵਾਸਤੇ ਤੇ ਪੰਜਾਬੀ ਵਾਸਤੇ ਜੋ ਸਾਡਾ ਫਰਜ਼ ਹੈ, ਉਹ ਹਰ ਇੱਕ ਪੰਜਾਬੀ ਦਾ ਫਰਜ਼ ਹੈ ਕਿ ਬਈ ਉਹਨੂੰ ਨਿਭਾਏ, ਉਹਨੂੰ ਪਿਆਰ ਕਰੇ, ਪੰਜਾਬੀ ਨੂੰ, ਪੰਜਾਬੀਅਤ ਨੂੰ। ਸੋ ਅਸੀਂ ਸਾਡੀ ਕੋਸ਼ਿਸ਼ ਹੁੰਦੀ ਹੈ ਆਰਟਿਸਟਾਂ ਦੀ ਕਿ ਜਿਹੜਾ ਅਸੀਂ ਆਪਣੀ ਮਾਂ ਬੋਲੀ ਉਹਨੂੰ ਅਸੀਂ ਸਾਂਭ ਕੇ ਰੱਖੀਏ। ਸੋ ਉਹ ਗੀਤਾਂ ਦੇ ਰਾਹੀਂ ਜਾਂ ਕਿਸੇ ਤਰੀਕੇ ਵੀ ਅਸੀਂ ਇਸ ਚੀਜ਼ ਦੀ ਇੱਕ ਸੇਵਾ ਕਰ ਰਹੇ ਹਾਂ। ਮਾਂ ਬੋਲੀ ਪੰਜਾਬੀ ਤੋਂ ਕੁਝ ਲੋਕ ਜੋ ਨਵੀਂ ਪੀੜ੍ਹੀ ਦੂਰ ਹੋ ਰਹੀ, ਉਹਨਾਂ ਵਾਸਤੇ ਕੁਝ ਖਾਸ ਕਹਿਣਾ ਚਾਹੁੰਦੇ ਹੋ ਜੀ? ਨਵੀਂ ਪੀੜ੍ਹੀ ਜਿਹੜੀ ਦੂਰ ਹੋ ਰਹੀ ਹੈ, ਉਹ ਮੈਂ ਤੇ ਇਹੀ ਕਹਾਂਗੀ ਕਿ ਜਿਹੜੇ ਪੇਰੈਂਟਸ ਨੇ, ਉਹ ਸਾਰਾ ਜਿਹੜਾ ਸਿਹਰਾ ਉਹਨਾਂ ਦੇ ਸਿਰ ਤੇ ਹੀ ਹੈ ਕਿ ਉਹ ਪੇਰੈਂਟਸ ਨੂੰ
ਜਿਹੜਾ ਬੱਚਿਆਂ ਨੂੰ ਪੰਜਾਬੀ ਸਿਖਾਉਣ, ਪੰਜਾਬੀ ਪੜ੍ਹਾਉਣ, ਘਰ ਵਿੱਚ ਪੰਜਾਬੀ ਬੋਲਣ, ਹਾਂਜੀ। ਉਹ ਤਾਂ ਹੀ ਬੱਚੇ ਇਸ ਚੀਜ਼ ਵੱਲ ਖਿੱਚੇ ਜਾਣਗੇ, ਨਹੀਂ ਤੇ ਉਹ ਦੂਰ ਹੁੰਦੇ ਜਾਣਗੇ। ਜੇ ਅਸੀਂ ਘਰ 'ਚ ਹੀ ਪੰਜਾਬੀ ਨਹੀਂ ਬੋਲਾਂਗੇ ਤੇ ਇਸ ਚੀਜ਼ ਦਾ ਫਿਰ ਮਾੜਾ ਅਸਰ ਪਏਗਾ। ਜਿਸ ਤਰ੍ਹਾਂ ਕਿ ਆਪਨੇ ਬਹੁਤ ਵਧੀਆ ਦੱਸਿਆ ਕਿ ਮਾਂ ਬੋਲੀ ਦੇ ਬਾਰੇ, ਜੋ ਸਾਨੂੰ ਉਦਾਹਰਨਾਂ ਦਿੱਤੀਆਂ ਵੀ ਜੇ ਘਰ 'ਚੋਂ ਹੀ ਸਾਨੂੰ ਚੰਗੇ ਜੋ ਗੁਣ ਮਿਲਣ ਜਾਂ ਚੰਗਾ ਪਹਿਰਾਵਾ ਸਭ ਕੁਝ ਚੰਗਾ ਮਿਲੇ ਤੇ ਅੱਗੋਂ ਅਸੀਂ ਜੋ ਆਉਣ ਵਾਲਾ ਸਮਾਂ ਵਾ ਉਹਨੂੰ ਵੀ ਬਿਹਤਰ ਬਣਾ ਸਕਦੇ ਹਾਂ। ਔਰ ਆਪਨੇ ਜਿਸ ਤਰ੍ਹਾਂ ਬਹੁਤ ਇੱਕ ਸ਼ੁੱਧ ਪੰਜਾਬੀ ਔਰ ਬਹੁਤ ਵਧੀਆ ਜੋ ਗਾਇਕੀ ਕਰਦੇ ਹੋ, ਔਰ ਇਹਦੀ ਗੁੜਤੀ ਆਪ ਨੂੰ ਕਿਸ ਤਰ੍ਹਾਂ ਮਿਲੀ, ਇਹਦੇ ਬਾਰੇ ਜਾਣਨਾ ਪਾਏ। ਗੁੜਤੀ ਤੇ ਮੈਨੂੰ ਘਰੋਂ ਹੀ ਮਿਲੀ ਹੈ ਜੀ, ਮੇਰੇ ਫਾਦਰ ਤੋਂ। ਹਾਂਜੀ। ਉਹਨਾਂ ਨੇ ਸੰਗੀਤ ਸਿੱਖਿਆ ਤਰਨਤਾਰਨ ਸਾਹਿਬ, ਉਹ ਰਹਿ ਕੇ ਉੱਥੇ ਪੰਡਿਤ ਨੱਥੂ ਰਾਮ ਜੀ ਤੋਂ ਉਹਨਾਂ ਨੇ ਮਿਊਜ਼ਿਕ ਦੀ, ਸੰਗੀਤ ਦੀ ਟ੍ਰੇਨਿੰਗ ਲਈ ਹੈ। ਤੇ ਉਹ ਦਿਲਰੂਬਾ ਵੀ ਵਜਾਉਂਦੇ ਰਹੇ ਨੇ, ਉਹਨਾਂ ਕੋਲੋਂ ਦਿਲਰੂਬਾ ਸਿੱਖੀ ਹੈ। ਤਬਲਾ ਵੀ ਉਹਨਾਂ ਨੇ ਸਾਡਾ ਮਤਲਬ ਸਾਥ ਜਿਹੜਾ ਤਬਲੇ ਤੇ ਵੀ ਦਿੱਤਾ ਹੈ, ਤਬਲਾ ਵੀ ਬਹੁਤ ਅੱਛਾ ਉਹਨਾਂ ਨੇ ਸਿੱਖਿਆ। ਔਰ ਬਸ ਮੈਂ ਇਹੀ ਕਹਾਂਗੀ ਕਿ ਘਰੋਂ ਜਿਹੜੀ ਹੈ ਮੈਨੂੰ ਪਹਿਲੀ ਪੌੜੀ ਤੇ ਜਿਹੜਾ ਪੈਰ ਰੱਖਿਆ ਮੈਂ, ਉਹ ਘਰ ਤੋਂ ਹੀ ਹੈ। ਮੈਨੂੰ ਯਾਦ ਨਹੀਂ ਕਿ ਮੈਂ ਕਿਸ ਉਮਰ ਤੋਂ, ਕਿਸ ਏਜ ਤੋਂ ਮੈਂ ਇਹ ਸਟਾਰਟ ਕੀਤਾ ਹੈ। ਮੈਨੂੰ ਇੰਨਾ ਪਤਾ ਹੈ ਕਿ ਜਦੋਂ ਮੈਂ ਹੋਸ਼ ਸੰਭਾਲੀ ਤੇ ਮੇਰੇ ਫਾਦਰ ਤਬਲਾ ਵਜਾਉਂਦੇ ਸੀ ਤੇ ਮੈਂ ਔਰ ਮੇਰੀ ਸਿਸਟਰ ਅਸੀਂ ਗਾਉਂਦੀਆਂ ਸੀ। ਮੇਰੀ ਸਿਸਟਰ ਤਬਲਾ ਹਾਰਮੋਨੀਅਮ ਤੇ ਨਾਲ ਹੁੰਦੀ ਸੀ। ਤੇ ਬਸ ਬਾਕੀ ਹੁਣ ਮੈਨੂੰ ਯਾਦ ਨਹੀਂ ਕਿ ਕਿਹੜੀ ਏਜ ਸੀ ਜਾਂ ਕਦੋਂ ਸੀ। ਸ਼ੁਰੂ ਤੋਂ ਅਸੀਂ ਸ਼ੁਰੂਆਤ ਜਿਹੜੀ ਆ ਉਹ ਕਰੋ। ਔਰ ਬਹੁਤ ਵਧੀਆ ਜਿਸ ਤਰ੍ਹਾਂ ਦੱਸਿਆ ਜਾਂਦਾ ਕਿ ਆਪਨੇ ਸ਼ਬਦ ਗਾਇਨ ਵੀ, ਕਲਾਸੀਕਲ ਵੀ, ਹੋਰ ਵੀ ਤੁਹਾਡੇ ਵਿੱਚ ਜੋ ਇਹ ਗੁਣ ਭਰੇ ਹੋਏ ਨੇ। ਖਾਸ ਜੋ ਜਿਹੜੀ ਤੁਹਾਡੀ ਸ਼ੁਰੂਆਤ ਆ ਸਟੇਜ ਦੀ ਕਿਸ ਤਰ੍ਹਾਂ ਹੋਈ, ਸਕੂਲ ਕਾਲਜ ਜਾਂ ਕਿਸ ਤਰ੍ਹਾਂ? ਸ਼ੁਰੂਆਤ ਤੇ ਖੈਰ ਸਕੂਲ ਕਾਲਜ ਤੋਂ ਹੀ ਅਸੀਂ ਮੰਨ ਸਕਦੇ ਹਾਂ, ਜਾਂ ਘਰ ਦੇ ਵਿੱਚ ਜਦੋਂ ਅਸੀਂ ਕੋਈ ਫੰਕਸ਼ਨ ਹੁੰਦੇ ਸੀ ਜਾਂ ਕਿਧਰੇ ਅਸੀਂ ਉੱਥੇ ਸ਼ਬਦ ਕੀਰਤਨ ਕਰਦੇ ਸੀ, ਮੈਂ ਔਰ ਮੇਰੀ ਸਿਸਟਰ। ਤੇ ਬਾਕੀ ਫਿਰ ਸਬਜੈਕਟ ਸਾਨੂੰ ਲੈ ਦਿੱਤਾ ਦੋਨਾਂ ਸਿਸਟਰਸ ਨੂੰ ਮੇਰੇ ਫਾਦਰ ਨੇ। ਉਸ ਤੋਂ ਬਾਅਦ ਮਾਸਟਰਸ ਕੀਤੀ ਅਸੀਂ, ਬੀਐਡ ਕੀਤੀ ਹੈ ਮੈਂ, ਤੇ ਜੌਬਸ ਵੀ ਕੀਤੀਆਂ ਨੇ ਇਸੇ ਟੀਚਿੰਗ ਦੇ ਵਿੱਚ ਹੀ। ਮੈਂ ਰਾਇਤਨ ਬਾਰਾ 'ਚ ਕੀਤੀ ਹੈ, ਦਿਵਯ ਸਿਕਸ਼ਾ ਗੁਰੂਕੁਲ ਕਾਲਜ ਵਿੱਚ ਕੀਤੀ ਹੈ। ਤੇ ਮੇਰੀ ਜੌਬ 33 ਮਾਡਲ 'ਚ ਮੈਂ ਚੰਡੀਗੜ੍ਹ ਦੇ ਵਿੱਚ ਐਜ਼ ਏ ਮਿਊਜ਼ਿਕ ਲੈਕਚਰਰ ਵੀ ਮੈਂ ਜੌਬ ਕੀਤੀ ਹੈ ਉੱਥੇ ਕੰਟਰੈਕਟ ਬੇਸਿਸ ਤੇ। ਉਹ ਬਸ ਮੇਰਾ ਐਕਸੀਡੈਂਟ ਹੋਣ ਕਰਕੇ ਫਿਰ ਉਹ ਜੌਬ ਮੈਂ ਛੋੜ ਦਿੱਤੀ ਸੀ। ਹੁਣ ਜਿਸ ਤਰ੍ਹਾਂ ਤੁਸੀਂ ਪ੍ਰੋਫੈਸ਼ਨਲ ਗਾਇਕੀ ਕਰਦੇ ਹੋ, ਔਰ ਖਾਸ ਅਸੀਂ ਸ਼ੁਰੂਆਤ ਕਰਨਾ ਚਾਹੁੰਦੇ ਦਰਸ਼ਕਾਂ ਨੂੰ ਕਿ ਜੋ ਆਪਦੀ ਗਾਇਕੀ, ਕਿਹੜਾ ਗਾਣਾ ਜੋ ਕਿ ਤੁਹਾਡੇ ਦਿਲ ਨੂੰ, ਜੋ ਰੂਹ ਨੂੰ ਇੱਕ ਸਕੂਨ ਦਿੰਦਾ ਹੈ ਤੇ ਔਰ ਲੱਗਦਾ ਹੈ ਕਿ ਹਾਂ ਵਾਕਿਆ ਮੈਂ ਮਾਂ ਬੋਲੀ ਪੰਜਾਬੀ ਦੀ ਜੋ ਸੇਵਾ ਕਰ ਰਹੀ ਹਾਂ ਤੇ ਔਰ ਬਹੁਤ ਪਰਫੈਕਟ ਹੈ? ਇਸ ਤਰ੍ਹਾਂ ਕਿ ਜੋ ਅਸੀਂ ਗਾ ਰਹੇ ਹਾਂ, ਸਾਡਾ ਜਿਹੜਾ ਪੁਰਾਣੇ ਲੋਕ ਗੀਤ ਨੇ ਸੁਰਿੰਦਰ ਕੌਰ ਜੀ ਦੇ ਟਾਈਮ ਦੇ ਜਾਂ ਪ੍ਰਕਾਸ਼ ਕੌਰ ਜੀ ਦੇ ਟਾਈਮ ਦੇ, ਉਹ ਗੀਤ ਇੰਨੇ ਮਿਠਾਸ ਭਰੇ ਨੇ। ਉਹਨਾਂ ਦੀ ਜਿਹੜੀ ਵੋਕੈਬਲਰੀ ਅਸੀਂ ਕਹਿ ਸਕਦੇ ਹਾਂ, ਉਹਨਾਂ ਦੀ ਜਿਹੜੀ ਲਿਖਤ ਯੂਜ਼ ਕੀਤੀ ਹੈ ਉਹਨਾਂ ਨੇ ਸ਼ਾਇਰਾਂ ਨੇ, ਉਹ ਸਾਫ਼ ਸੁਥਰੀ ਹੈ ਪਹਿਲੇ ਦੀ ਇਹ ਗੱਲ ਹੈ। ਤੇ ਉਹਦੇ ਜਿਹੜੀਆਂ ਕੰਪੋਜੀਸ਼ਨਸ ਬਣਾਈਆਂ ਨੇ ਉਹ ਬਹੁਤ ਇੱਕ ਲੈਵਲ ਦੀਆਂ ਨੇ। ਸਿਖਾਂਦਰੂ ਨਹੀਂ ਹੈ ਕਿ ਕੋਈ ਵੀ ਉੱਠਿਆ ਤੇ ਉਹ ਚੀਜ਼ ਜੋ ਅੱਜ ਕੱਲ ਚੱਲ ਰਿਹਾ। ਸੋ ਉਹ ਦਿਲ ਨੂੰ ਛੂੰਹਦੀਆਂ ਜਿਹੜੀਆਂ ਸਾਡੀਆਂ ਪੁਰਾਣੀਆਂ ਇੱਕ ਰੀਤਾਂ ਅਸੀਂ ਗਾਉਂਦੇ ਹਾਂ। ਇਹਨਾਂ ਵਿੱਚੋਂ ਇੱਕ ਗਾਣਾ ਕਿਸੇ ਓਕੇ, ਇੱਕ ਗੀਤ ਪੁਰਾਣਾ ਜਿਹੜਾ ਸੁਰਿੰਦਰ ਕੌਰ ਜੀ ਦਾ ਹੀ ਹੈਗਾ, ਜੁੱਤੀ ਕਸੂਰੀ, ਮੈਨੂੰ ਬਹੁਤ ਮੇਰੇ ਦਿਲ ਦੇ ਨੇੜੇ ਹੈ ਇਹ ਗੀਤ। ਸੋ ਇਹ ਗੀਤ ਤੁਹਾਨੂੰ ਮੈਂ ਇੱਕ ਸਥਾਈ ਅੰਤਰਾ ਸੁਣਾਨੀ। ਜੁੱਤੀ ਕਸੂਰੀ ਪੈਰੀ ਨਾ ਪੂਰੀ, ਹਾਏ ਰੱਬਾ ਵੇ ਸਾਨੂੰ ਟੁਰਨਾ ਪਿਆ, ਹਾਏ ਰੱਬਾ ਵੇ ਸਾਨੂੰ ਟੁਰਨਾ ਪਿਆ। ਜਿਨ੍ਹਾਂ ਰਾਹਾਂ ਦੀ ਮੈਂ ਸਾਰ ਨਾ ਜਾਣਾ, ਓਨੀ ਰਾਹੀਂ ਵੇ ਸਾਨੂੰ ਮੁੜਨਾ ਪਿਆ, ਓਨੀ ਰਾਹੀਂ ਵੇ ਸਾਨੂੰ ਮੁੜਨਾ ਪਿਆ। ਸਹੁਰੇ ਪਿੰਡ ਦੀਆਂ ਲੰਮੀਆਂ ਵਾਟਾਂ, ਬੜਾ ਪਵਾੜਾ ਪੈ ਗਿਆ। ਸਹੁਰੇ ਪਿੰਡ ਦੀਆਂ ਲੰਮੀਆਂ ਵਾਟਾਂ, ਬੜਾ ਪਵਾੜਾ ਪੈ ਗਿਆ ਹੈ। ਯੱਕਾ ਤੇ ਪਾੜੇ ਕੋਈ ਨਾ ਕੀਤਾ,
माया पैदल ले गया, माया पैदल ले गया। जुत्ती कसूरी पैरी ना पूरी, हाय रब्बा वे सानू टुरना पिया, हाय रब्बा वे सानू टुरना पिया। जी बहुत वधिया आपने कसूर Thank की you गल जी। कीती है। Thank you। कसूर तो जो टच हैगा और किन्ना इस ਵਿੱਚ ਇੱਕ ਪੰਜਾਬੀ ਟੱਚ ਜੋ ਸਾਡੀ ਜੁੱਤੀ ਜਾਂ ਸੋਹਰਾ ਪਰਿਵਾਰ ਪਿੰਡੂ ਕਲਚਰ ਜਿਹੜਾ ਜਿਹਨੂੰ ਉਹ ਸਾਰਾ ਅਸਲੀਅਤ ਇੱਕ ਦੱਸੀ ਜਾਂਦੀ ਸੀ ਇਹਨਾਂ ਗੀਤਾਂ ਦੇ ਵਿੱਚ, ਜੋ ਅਸਲੀਅਤ ਅਸੀਂ ਵਿਚਰਦੇ ਹਾਂ ਜਿਨ੍ਹਾਂ ਗੱਲਾਂ 'ਚ। ਸੋ ਇਸ ਕਰਕੇ ਦਿਲ ਨੂੰ ਛੂੰਦੀਆਂ ਇਹ ਚੀਜ਼ਾਂ ਕਿ ਅਸਲੀਅਤ ਲਿਖੀ ਹੋਈ ਹੈ, ਅਸੀਂ ਉਹ ਚੀਜ਼ ਗਾ ਰਹੇ ਹਾਂ। ਕਸੂਰ ਦਾ ਨਾਮ ਲਿਆ, ਲਹਿੰਦੇ ਪੰਜਾਬ 'ਚ ਪ੍ਰੋਗਰਾਮ ਵਿੱਚ ਚੱਲਣਾ ਹੈ, ਕਿਵੇਂ ਮਹਿਸੂਸ ਕਰਦੇ ਦੋਨਾਂ ਪੰਜਾਬਾਂ ਦਾ ਜੋ ਮੇਲ ਮਿਲਾਪ? ਇਹ ਤੇ ਬੜੀ ਮੇਰੀ ਇੱਕ ਤਮੰਨਾ ਹੈ ਕਿ ਮੈਂ ਲਹਿੰਦੇ ਪੰਜਾਬ 'ਚ ਜਾਵਾਂ, ਕਿਉਂਕਿ ਮੇਰੇ ਪੇਰੈਂਟਸ ਦੇ ਜਿਹੜੇ ਜਨਮ ਭੂਮੀ ਹੈ ਉੱਥੋਂ ਦੇ ਹੀ ਨੇ, ਉਹ ਡਿਸਟ੍ਰਿਕਟ ਜੇਹਲਮ ਦੇ ਮੇਰੇ ਪੇਰੈਂਟਸ ਨੇ। ਸੋ ਮੇਰੀ ਇੱਕ ਖਾਸ ਦਿਲੀ ਤਮੰਨਾ ਹੈ, ਉੱਥੇ ਜਾਣ ਦੀ ਖੁਆਇਸ਼ ਹੈ ਮੇਰੀ ਇੱਕ। ਔਰ ਲਹਿੰਦੇ ਪੰਜਾਬ ਦੇ ਗੁਰਧਾਮਾਂ ਦਰਸ਼ਨਦਾਰ ਜਿਵੇਂ ਕਰਤਾਰਪੁਰ ਕੋਰੀਡੋਰ ਖੁੱਲਿਆ, ਕੁਝ ਕਹਿਣਾ ਚਾਹੁੰਦੇ ਹੋ ਜੀ? ਵੀ ਬਹੁਤ ਵਧੀਆ ਹੋਈ ਹੈ ਜੀ ਇਹ ਗੱਲ, ਜਿਹੜਾ ਕਿ ਸਾਡੇ ਲਾਂਘੇ ਹੌਲੀ ਹੌਲੀ ਅਸੀਂ ਆਣ ਜਾਣ ਸਾਡਾ ਸ਼ੁਰੂਆਤ ਹੋਈ ਹੈ। ਸੋ ਆਪਸ 'ਚ ਅਸੀਂ ਮਿਲਣਾ ਸ਼ੁਰੂ ਹੋਏ ਆ। ਪੰਜਾਬੀ ਜਿਹੜੇ ਨੇ ਕਿ ਹੋਰ ਨੇੜੇ, ਹਾਂਜੀ ਹੋਰ ਨੇੜੇ ਹੋ ਗਏ ਨੇ, ਉਹ ਦੂਰ ਰਹਿ ਨਹੀਂ ਸਕਦੇ। ਮੌਕਾ ਚਾਹੀਦਾ ਪੰਜਾਬੀਆਂ ਨੂੰ, ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਜਿਹੜੇ ਪੰਜਾਬੀ ਨੇ, ਕਿ ਅਸੀਂ ਇੱਕ ਦੂਜੇ ਨਾਲ ਆਪਸ 'ਚ ਮਿਲੀਏ। ਵਿਦੇਸ਼ ਜਾ ਕੇ ਆਏ ਹੋ ਔਰ ਕਿਵੇਂ ਉੱਥੋਂ ਦਾ ਪ੍ਰੇਮ ਪਿਆਰ ਮਿਲਿਆ, ਸਾਂਝੀ ਗੱਲ ਕਰ। ਵਿਦੇਸ਼ ਜਾ ਕੇ ਅੱਛਾ ਲੱਗਦਾ ਹੈ ਜੀ, ਕਿਉਂਕਿ ਜੋ ਸਾਡੇ ਕੋਲ ਇੱਕ ਚੀਜ਼, ਮੇਰੇ ਕੋਲ ਜੋ ਮੈਂ ਗਾ ਰਹੀ ਹਾਂ, ਮੈਂ ਸ਼ਿਵ ਬਟਾਲਵੀ ਵੀ ਗਾਨੀ ਹਾਂ, ਸੋ ਪੁਰਾਣੇ ਗੀਤ, ਉਸ ਚੀਜ਼ ਦੀ ਉੱਥੇ ਬਹੁਤ ਵੈਲਿਊ ਹੈ। ਲੋਕ ਉਸ ਚੀਜ਼ ਨੂੰ ਲਾਈਕ ਕਰਦੇ ਨੇ। 3-3 4-4 ਘੰਟੇ ਅਸੀਂ ਇਹੀ ਚੀਜ਼ਾਂ ਗਾਉਂਦੇ ਹਾਂ ਉੱਥੇ, ਕਿਉਂਕਿ ਉਹ ਮਿਸ ਕਰਦੇ ਨੇ। ਸਾਡੇ ਇੱਥੇ ਇਸ ਚੀਜ਼ ਨੂੰ ਥੋੜਾ ਇੱਕ ਘੱਟ ਮਾਨਤਾ ਮਿਲ ਰਹੀ ਹੈ, ਜੋ ਸਾਡੀ ਅਸਲੀਅਤ ਹੈ ਜਾਂ ਜਿਹੜੀਆਂ ਅਸੀਂ ਸੌਫਟਨੈਸ ਹੈ ਸਾਡੀ, ਉਹ ਬਾਹਰ ਮੈਨੂੰ ਬਹੁਤ ਅੱਛਾ ਲੱਗਾ ਜਾ ਕੇ। ਮੈਂ ਅਮਰੀਕਾ ਤੇ ਅੱਗੇ ਜਾਂਦੀ ਰਹਿੰਦੀ ਹਾਂ, ਕਾਫੀ ਸਾਲਾਂ ਤੋਂ ਜਾ ਰਹੀ ਹਾਂ, ਤੇ ਕੈਨੇਡਾ ਮੈਨੂੰ ਜਾਣ ਦਾ ਪਹਿਲੀ ਵਾਰੀ ਮੌਕਾ ਮਿਲਿਆ। ਇੱਥੇ ਕੈਲਗਰੀ ਦੇ ਵਿੱਚ ਸਰਬ ਅਕਾਲ ਮਿਊਜ਼ਿਕ ਸੁਸਾਇਟੀ ਹੈ, ਉੱਥੇ ਉਹਨਾਂ ਨੇ ਮੈਨੂੰ ਇਨਵਾਈਟ ਕੀਤਾ ਸੀ। ਉਹ ਐਵਰੀ ਈਅਰ ਉੱਥੇ ਕਲਾਸੀਕਲ ਕਨਸਰਟਸ ਕਰਵਾਉਂਦੇ ਨੇ, ਬੜੇ ਅੱਛੇ ਆਰਟਿਸਟਾਂ ਨੂੰ ਬੁਲਾਉਂਦੇ ਨੇ। ਸਰਦਾਰ ਹਰਜੀਤ ਸਿੰਘ ਜੀ ਨੇ ਉੱਥੇ, ਜਿਹੜੇ ਇਹ ਸਾਰਾ ਜਿਨ੍ਹਾਂ ਨੇ ਬੀੜਾ ਚੁੱਕਿਆ ਹੋਇਆ ਹੈ, ਤੇ ਬੜੇ ਪਿਆਰ ਨਾਲ ਉਹ ਇਹ ਕੰਮ ਕਰ ਰਹੇ ਨੇ, ਕਲਾਸੀਕਲ ਨੂੰ ਪ੍ਰਮੋਟ ਕਰ ਰਹੇ ਨੇ। ਤਾਂ ਕਾਫੀ ਸਾਲਾਂ ਤੋਂ, ਮੈਂ ਖਿਆਲ 4 ਸਾਲ ਤੋਂ ਉਹ ਇਹ ਕਨਸਰਟਸ ਉਹਨਾਂ ਦੀਆਂ ਹੋ ਰਹੀਆਂ ਨੇ। ਸੋ ਉੱਥੇ ਮੈਨੂੰ ਇਹ ਅਟੈਂਡ ਕਰਨ ਵਾਸਤੇ ਉਹਨਾਂ ਨੇ ਬੁਲਾਇਆ ਸੀ, ਤੇ ਪਹਿਲੀ ਵਾਰੀ ਉਹਨਾਂ ਦੀ ਉਸ ਜਗ੍ਹਾ ਤੇ ਜਾ ਕੇ ਕਿਸੇ ਪੰਜਾਬੀ ਆਰਟਿਸਟ, ਮਤਲਬ ਜਿਹੜਾ ਗਾਇਕੀ ਨੂੰ ਉਹਨਾਂ ਨੇ ਪ੍ਰਮੋਟ ਕੀਤਾ ਹੈ। ਕਿਉਂਕਿ ਉਹ ਕਹਿੰਦੇ ਸੀ ਅਸੀਂ ਪੰਜਾਬੀ ਗਾਇਕੀ ਕਿਸ ਤਰ੍ਹਾਂ ਦੀ ਪ੍ਰਮੋਟ ਕਰੀਏ, ਕਿ ਜੋ ਅੱਜ ਕੱਲ੍ਹ ਚੱਲ ਰਿਹਾ ਇਹ ਤੇ ਇੱਕ ਲੈਵਲ ਨਹੀਂ ਹੈ ਨਾ। ਸੋ ਮੈਨੂੰ ਉਹਨਾਂ ਨੇ ਜਦੋਂ ਸੁਣਿਆ, ਮੈਂ ਪੁਰਾਣੀ ਗਾਇਕੀ ਜਿਹੜੀ ਮੇਰੀ ਹੈਗੀ ਹੈ, ਮੇਰੇ ਕੋਲ ਕੁਝ ਗੀਤ ਨੇ, ਸ਼ਿਵ ਬਟਾਲਵੀ ਦੇ ਗੀਤ ਮੈਂ ਗਾਏ। ਸੋ ਉਸ ਚੀਜ਼ ਨੂੰ ਉਹਨਾਂ ਨੇ ਬਹੁਤ ਲਾਈਕ ਕੀਤਾ, ਔਰ ਮੈਨੂੰ ਉੱਥੇ ਇੱਕ ਪਲੇਟਫਾਰਮ ਮਿਲਿਆ ਉੱਥੇ ਉਹਨਾਂ ਦੇ ਸਰਬ ਅਕਾਲ ਵਿੱਚ ਜਾਣ ਦਾ। ਸੋ ਮੈਂ ਉਹਨਾਂ ਦੀ ਸ਼ੁਕਰਗੁਜ਼ਾਰ ਹਾਂ ਕਿ ਮੈਨੂੰ ਉਹਨਾਂ ਨੇ ਇੰਟਰੋਡਿਊਸ ਕੀਤਾ ਹੈ, ਸਰਦਾਰ ਹਰਜੀਤ ਸਿੰਘ ਜੀ ਦੀ। ਬਹੁਤ ਸ਼ਿਵ ਕੁਮਾਰ ਬਟਾਲਵੀ ਜੀ ਦਾ ਜ਼ਿਕਰ ਕੀਤਾ, ਲਹਿੰਦੇ ਪੰਜਾਬ ਤੋਂ, ਜੰਪਲ ਸਿਆਲਕੋਟ ਤੋਂ, ਔਰ ਬਿਰਹਾ ਦਾ ਸੁਲਤਾਨ ਚੜ੍ਹਦੇ ਪੰਜਾਬ ਵਿੱਚ ਖਿਤਾਬ ਮਿਲਿਆ। ਸ਼ਿਵ ਕੁਮਾਰ ਬਟਾਲਵੀ ਦਾ ਕੁਝ ਥੋੜਾ, ਬਿਰਹਾ ਦਾ ਸੁਲਤਾਨ ਉਹਨਾਂ ਨੂੰ ਖਿਤਾਬ ਜ਼ਰੂਰ ਦਿੱਤਾ ਗਿਆ ਹੈ, ਪਰ ਉਹਨਾਂ ਨੇ ਕੁਝ ਐਸੇ ਪੈਪੀ ਨੰਬਰਸ ਗੀਤ ਵੀ ਲਿਖੇ ਨੇ ਜਿਹੜੇ ਕਿ ਅਸੀਂ ਸੋਚ ਨਹੀਂ ਸਕਦੇ, ਕਿ ਕਈਆਂ ਨੂੰ ਤੇ ਪਤਾ ਹੀ ਨਹੀਂ ਕਿ ਉਹਨਾਂ ਦੇ ਲਿਖੇ ਹੋਏ ਨੇ ਗੀਤ। ਜਿਸ ਤਰ੍ਹਾਂ ਇੱਕ ਮੇਰੀ ਅੱਖ ਕਾਸ਼ਣੀ, ਇਹ ਗੀਤ ਉਹਨਾਂ ਦਾ ਲਿਖਿਆ ਹੋਇਆ ਸ਼ਿਵ ਬਟਾਲਵੀ ਜੀ ਦਾ। ਹੋਰ ਹੈ ਇੱਕ ਸੱਜਣ ਸਾਨੂੰ ਤੈਂਡੀਆਂ ਗਲੋੜੀਆਂ ਦਾ ਚਾ, ਇਹ ਉਹਨਾਂ ਦਾ ਗੀਤ ਲਿਖਿਆ ਹੋਇਆ। ਸੋ ਉਹ ਦੋਨੋਂ ਤਰ੍ਹਾਂ ਦੇ ਗੀਤ ਉਹਨਾਂ ਨੇ ਲਿਖੇ ਨੇ, ਪਰ ਹਾਂਜੀ ਹਰ ਤਰ੍ਹਾਂ ਦੇ ਲਿਖੇ ਨੇ, ਪਰ ਬਹੁਤ ਵਧੀਆ ਉਹਨਾਂ ਦੀ ਜਿਹੜੀ ਸੋਚਣੀ ਔਰ ਉਹਨਾਂ ਦੀ ਕਲਮ ਬਹੁਤ ਅੱਛੀ ਸੀ। ਹਾਂਜੀ ਬਿਲਕੁਲ ਬਿਲਕੁਲ। ਸੋ ਉਹਨਾਂ ਦੇ ਗੀਤਾਂ ਚੋਂ ਮੈਂ ਤੁਹਾਨੂੰ ਸੁਣਾਨੀ ਆ, ਇੱਕ ਗੀਤ ਹੈਗਾ ਜੀ। ਸਜਣ ਸਾਨੂੰ ਤੈਂਡੀਆਂ ਗਲੋੜੀਆਂ ਦਾ ਚਾ, ਸਜਣ ਸਾਨੂੰ ਤੈਂਡੀਆਂ ਗਲੋੜੀਆਂ ਦਾ ਚਾ,
ਟੈਂਡੀਆਂ ਗਲੋੜੀਆਂ ਗੁੜੇ ਦੀਆਂ ਰੋੜੀਆਂ ਜਿਉਂ ਚੇਤਰ ਦੀਵਾ ਸਜਣ ਸਾਨੂੰ ਟੈਂਡੀਆਂ ਗਲੋੜੀਆਂ ਦਾ ਚਾਅ ਸਜਣ ਸਾਨੂੰ ਟੈਂਡੀਆਂ ਗਲੋੜੀਆਂ ਦਾ ਚਾਅ ਟੈਂਡੀਆਂ ਗਲੋੜੀਆਂ ਜਿਉਂ ਕਿਣ ਮਿਣ ਕਣੀਆਂ ਜੋ ਫਗਣ ਕਰ ਮਹਿਕਾਂ ਜਣੀਆਂ ਜੋ ਫਗਣ ਕਰ ਮਹਿਕਾਂ ਜਣੀਆਂ ਤੇ ਜਿਵੇਂ ਮਦਰਾ ਦਾ ਦਰਿਆ ਸਜਣ ਸਾਨੂੰ ਟੈਂਡੀਆਂ ਗਲੋੜੀਆਂ ਦਾ ਚਾਅ ਸਜਣ ਸਾਨੂੰ ਟੈਂਡੀਆਂ ਗਲੋੜੀਆਂ ਦਾ ਚਾਅ। ਸ਼ਿਵ ਕੁਮਾਰ ਡਾਲਰੀ ਜਿਸ ਤਰ੍ਹਾਂ ਕਿ ਉਹਨਾਂ ਨੂੰ ਕਾਫੀ ਲੋਕ ਇੱਕ ਸ਼ੁੱਧ ਪੰਜਾਬੀ ਦੇ ਵੀ ਦਾਤਾ ਮੰਨਿਆ ਜਾਂਦਾ ਵੀ ਬੜਾ ਵਧੀਆ ਉਹਨਾਂ ਨੇ ਉਹਨਾਂ ਲਫ਼ਜ਼ਾਂ ਦਾ ਜਾਂ ਰੁੱਖਾਂ ਦਾ ਜਾਂ ਹੋਰ ਜੋ ਪਰਿਵਾਰਕ ਰਿਸ਼ਤਿਆਂ ਦਾ ਬੜਾ ਵਧੀਆ ਜੋ ਕਿ ਲਿਖਣਾ ਲਿਖਿਆ ਔਰ ਇਸ ਦੇ ਨਾਲ ਹੀ ਇਹ ਚਾਹੁੰਦੇ ਆ ਕਿ ਜਿਸ ਤਰ੍ਹਾਂ ਤੁਸੀਂ ਸ਼ਬਦ ਗਾਇਨ ਵੀ ਇਸ ਸਾਈਡ ਦੇ ਧਾਰਮਿਕ ਪੱਖ ਵਾਲੇ ਹੁੰਦੇ ਆ ਔਰ ਜਿਵੇਂ ਆਪਨੇ ਦੱਸਿਆ ਕਿ ਮੈਨੂੰ ਪਿਤਾ ਜੀ ਤੋਂ ਗੁਰਤੀ ਮਿਲੀ ਹਾਂਜੀ ਬਿਲਕੁਲ ਬਿਲਕੁਲ ਕੀ ਕਹਿਣਾ ਚਾਹੁੰਦੇ ਹੋ? ਸ਼ਬਦ ਕੀਰਤਨ ਦਾ ਇਸ ਤਰ੍ਹਾਂ ਮੈਂ ਪ੍ਰੋਫੈਸ਼ਨਲੀ ਇੰਨਾ ਨਹੀਂ ਜ਼ਿਆਦਾ ਇਹਦੇ ਚ ਕਿਉਂਕਿ ਇਸ ਪਾਸੇ ਮੈਂ ਆ ਗਈ ਹਾਂ ਉਹ ਇੱਕ ਸਾਡੀ ਰੂਹ ਦੀ ਖੁਰਾਕ ਹੈ ਉਹ ਬੇਸ ਹੈ ਸਾਡਾ ਕੀਰਤਨ ਜਿਹੜਾ ਸਾਡਾ ਬੇਸ ਹੈ ਕਿਉਂਕਿ ਕੀਰਤਨ ਦਾ ਇੱਕ ਮੇਰੇ ਚ ਆਈ ਹੈ ਚੀਜ਼ ਜਿਹੜੀ ਜਿਸ ਕਰਕੇ ਕਿ ਮੈਂ ਸੌਫਟ ਗਾਇਕੀ ਵੱਲ ਚਲੀ ਗਈ ਹਾਂ ਉਹ ਉਸ ਚੀਜ਼ ਦਾ ਅਸਰ ਕੀਰਤਨ ਦਾ ਮੇਰੇ ਤੇ ਹੈਗਾ ਬਾਕੀ ਬਾਹਰ ਜਾਂਦੀ ਹਾਂ ਮੈਂ ਇੱਥੇ ਵੀ ਚੰਡੀਗੜ੍ਹ ਵੀ ਕਈ ਗੁਰਦੁਆਰਿਆਂ 'ਚ ਕੀਰਤਨ ਕੀਤਾ ਹੈ ਤੇ ਬਾਹਰ ਵੀ ਜਾਂਦੇ ਹਾਂ ਅਸੀਂ ਤੇ ਕੀਰਤਨ ਵੀ ਕਰੀਦਾ ਦੂਜੇ ਪ੍ਰੋਗਰਾਮ ਵੀ ਦੂਸਰੇ ਵੀ ਕਰੀਦੇ ਨੇ ਸਾਰੇ ਸ਼ਬਦ ਦਾ ਰੰਗ ਥੋੜਾ ਪ੍ਰਮਾਤਮਾ ਦਾ ਨਾਮ ਵੀ ਉਹ ਤੇ ਉਹ ਵੀ ਮੈਂ ਸੁਣਾ ਦਿੰਨੀ ਆ ਪਰ ਮੇਰੇ ਕੋਲ ਹਾਰਮੋਨੀਅਮ ਇੱਥੇ ਅੱਜ ਮੇਰਾ ਨਾ ਐਕਚੁਅਲੀ ਗਿਆ ਹੋਇਆ ਹੈ ਠੀਕ ਹੋਣ ਵਾਸਤੇ ਤੇ ਚਲੋ ਤੁਹਾਨੂੰ ਮੈਂ ਸੁਣਾ ਦਿੰਦੀ ਹਾਂ ਸ਼ਬਦ ਵੀ ਜਿਸ ਤਰ੍ਹਾਂ ਆਪਨੇ ਜੋ ਪੜਿਆ ਜੋ ਮਰਿਆਦਾ ਹੁੰਦੀ ਸ਼ਬਦ ਦੀ ਉਸ ਨੂੰ ਨਾਲ ਨਿਭਾ ਰਹੇ ਬਿਲਕੁਲ ਮੇਰਾ ਰੇਡੀਓ ਜਲੰਧਰ ਤੇ ਸ਼ਬਦ ਕਾਫੀ ਚੱਲਦਾ ਹੈ ਤੇ ਮੈਂ ਉਹ ਤੁਹਾਨੂੰ ਸੱਚੇ ਸਾਹਿਬਾ ਕਿਆ ਨਹੀਂ ਕਰਦੇ ਰੇ ਇਹ ਥੋੜਾ ਜਿਹਾ ਮੈਂ ਤੁਹਾਨੂੰ ਸੁਣਾ ਦਿੰਦੀ ਹਾਂ ਸੱਚੇ ਸਾਹਿਬਾ ਸੱਚੇ ਸਾਹਿਬਾ क्या नहीं करते रे सच्चे साहिबा सच्चे साहिबा करता तेरे सब किछ है जिस दे सो पावे जिस दे सो पावे सच्चे साहिबा सच्चे साहिबा जी बहुत बढ़िया जिस तरह हम देख सकते हैं कि पेंडिंग शब्द और क्लासिकल और हर गुण जो माँ बोली पंजाबी का उस भी इंपोर्टेंट और कह सकते हैं कि बड़ा ही एक परिवार की जिस तरह की मैडम ने पहला दसिया एक गुड़ती मिलना घरों ही जिस तरह कहते हैं कि जो चीज़ देखने नूं चंगी नहीं अगर लगती तो खाण नूं किस तरह लगेगी और बहुत ही वधिया गल हैगी कि एक घरों ही एक चंगा जो माहौल मिलिया और एक लहंदी ते चढ़दे पंजाब का जो अज फिर पुराना पिछोकड़ मैडम होना दा सीगा और उन्होंने भी उन्होंने साढ़े नाल दसिया और एक कहीं जाते हुए एक होर गल करना चाहुंदे कि आपने कदी कोई फिल्मां विच जां सीरियल विच भी कोई बोलन दा ਉਹਦੇ ਬਾਰੇ ਵੀ ਹਾਂਜੀ ਸੀਰੀਅल्स ਇੱਕ स्टार प्लस ਤੇ ਸੀਰੀਅਲ ਸੀ इसमें निकला चांद अरुणा ईरानी जी ਦਾ ਉਹਦੇ ਮੈਨੂੰ ਥੋੜਾ ਜਿਹਾ ਐਕਟਿੰਗ ਕਰਨ ਦਾ ਮੈਨੂੰ ਮੌਕਾ ਮਿਲਿਆ ਸੀ ਕੀਤਾ ਉਹ ਬਾਅਦ ਫਿਰ ਇੱਕ ਰੱਬ ਸੇ इश्क सीरियल आई ਉਹਦੇ ਵਿੱਚ ਮੈਂ ਮੇਰੇ ਫੋਕ ਸੌਂਗਸ ਤੇ ਉਹ ਸਾਰਾ ਅਸੀਂ ਉਹਦੇ ਵਿੱਚ ਦਿੱਤਾ ਸੀ ਆਉਣ ਵਾਲੇ ਸਮੇਂ ਕੋਈ ਫਿਲਮਾਂ 'ਚ ਜਾਂ ਕੋਈ ਐਸਾ ਵੀ ਆਉਂਦਾ ਪ੍ਰੋਗਰਾਮ
ਇਹ ਤੇ ਦੇਖੋ ਜੀ ਕੁਝ ਕਹਿ ਨਹੀਂ ਸਕਦੇ, ਜਦੋਂ ਕਿਸੇ ਨੂੰ ਚੀਜ਼ ਕਲਿੱਕ ਕਰਦੀ ਆ ਉਹ ਆਪੇ ਚੂਜ਼ ਕਰ ਲੈਂਦਾ ਹੈ ਨਾ। ਤੇ ਬਾਕੀ ਕੋਈ ਮੌਕਾ ਮਿਲਿਆ ਤੇ ਜ਼ਰੂਰ ਜਾਣਾ ਚਾਹਾਂਗੇ। यही एक आपने एक मैरिज सॉन्ग पे गाना जो कीता नवा, उसका थोड़ा सैंपल करना चाहते कोई दर्शकों ਦੇ रूबरू ਵਿਆਹਾਂ ਸੀਜ਼ਨ ਸ਼ੁਰੂ ਹੋਣਾ ਹੈ। ਹਾਂਜੀ ਹਾਂਜੀ ਚੱਲ ਰਹੇ ਨੇ, ਅੱਜ ਕੱਲ ਵੈਡਿੰਗ ਸੀਜ਼ਨ ਹੈ। ਮੈਂ ਟ੍ਰੈਡੀਸ਼ਨਲ ਸਿੰਗਿੰਗ ਵੀ ਕਰਦੀ ਆ ਤੇ ਮੇਰੇ ਚੱਲ ਰਹੇ ਨੇ ਪ੍ਰੋਗਰਾਮ, ਤੇ ਉਹਦੇ ਵਾਸਤੇ ਮੈਂ ਇੱਕ ਗੀਤ ਕੀਤਾ ਹੈ, ਮਹਿੰਦੀ ਦਾ ਹੀ ਗੀਤ ਹੈਗਾ ਉਹ ਮੈਂ ਵਰਡਸ ਲਏ ਨੇ ਹਿੰਦੀ ਔਰ ਪੰਜਾਬੀ ਮਿਕਸ। ਉਹ ਲਿਖਿਆ ਵੀ ਆਪਣਾ ਹੀ ਹੋਇਆ ਮੈਂ ਖੁਦ ਹੀ ਟਰਾਈ ਕੀਤਾ ਸੀ, ਬਸ ਪਹਿਲੀ ਵਾਰੀ ਜ਼ਿੰਦਗੀ 'ਚ ਇੱਕ ਗੀਤ ਲਿਖਿਆ ਤੇ ਉਹ ਹੈ ਤੇ ਲੋਕ ਗੀਤ ਹੀ ਹੈ, ਪਰ ਅਸੀਂ ਹਿੰਦੀ ਔਰ ਪੰਜਾਬੀ ਉਹਦੇ 'ਚ ਅਸੀਂ ਉਹਨੂੰ ਲੈ ਕੇ ਕਨਸੈਪਟ ਸਾਡਾ ਉਹ ਸੀ ਵੀ ਸਾਰਿਆਂ ਨੂੰ ਸਮਝ ਆ ਜਾਏ ਉਹ ਚੀਜ਼। ਤੇ ਉਹ ਮੈਂ ਤੁਹਾਨੂੰ 2 ਲਾਈਨਾਂ ਉਹਦੀਆਂ ਵੀ ਸੁਣਾਨੀ ਆ। मेरी मेहंदी दे हरे हरे पात सजना जाना, शावा सजना जाना, तुझे दिल से किया है याद और ना तरसाना। वे तू मेरे सिर दा साई हो लगियां तोड़ निभाई, हो हुण सानू छड़ के ना जाई ओ सजना जाना, शावा सजना जाना, मेरी मेहंदी दे हरे हरे पात सजना जाना। सपने में एक बंगला देखा, बंगले में फुलझड़ियाँ, सपने में एक बंगला देखा, बंगले में फुलझड़ियाँ, सारी दुनिया करा के भुल गया मैनू अगे। ਚਲੋ ਕੋਈ ਗੱਲ ਨਹੀਂ, ਇੱਥੋਂ ਐਡਿਟ ਕਰ ਲਾਂਗੇ ਤੇ ਇੱਥੋਂ ਹੀ ਐਂਡ ਕਰ ਦੇਣੇ, ਨਾਲ ਹੀ ਲੱਗਦਾ। ਤੇ ਬਹੁਤ ਹੀ ਵਧੀਆ, ਜਿਵੇਂ ਕਿ ਸਰਬਜੀਤ ਭੈਣ ਜੀ ਜੋ ਆਪਣਾ ਨਵਾਂ ਗਾਣਾ ਵੀ ਲੈ ਕੇ ਆ ਰਹੇ ਨੇ, ਔਰ ਉਮੀਦ ਕਰਦੇ ਹਾਂ ਕਿ ਦਰਸ਼ਕ ਇਸ ਗਾਣੇ ਨੂੰ ਵੀ ਆਪ ਦੇ ਨੂੰ ਜੋ ਬਹੁਤ ਸਰਾਉਣਗੇ, ਔਰ ਆਉਣ ਵਾਲੇ ਜੋ ਮੈਰਿਜ ਦੇ ਜੋ ਵੀਡੀਓ ਬਣਦੇ ਆ ਉਹਨਾਂ ਵਿੱਚ ਵੀ ਜਿਸ ਤਰ੍ਹਾਂ ਇਹ ਮਿਕਸ ਅਪ ਗਾਣਾ ਹੋਏਗਾ। ਔਰ ਪ੍ਰਮਾਤਮਾ ਨੇ ਬਹੁਤ ਹੀ ਵਧੀਆ ਮਾਂ ਬੋਲੀ ਪੰਜਾਬੀ ਦੀ ਜੋ ਆਪ ਜੋ ਸੇਵਾ ਕਰ ਰਹੇ ਹੋ, ਔਰ ਬੜਾ ਸ਼ਲਾਘਾਯੋਗ ਕਦਮ ਹੈ। ਇੱਕ ਪਿੰਡ ਪੰਜਾਬ ਦਾ ਟੀਮ ਨੂੰ ਜਾਣਦੇ ਵਕਤ ਕੀ ਕੁਝ ਕਹਿਣਾ ਚਾਹੁੰਦੇ ਹੋ ਜੀ? ਬਸ ਮੇਰੀਆਂ ਗੁਜ਼ਾਰਿਸ਼ ਹੈ ਕਿ ਪੰਜਾਬੀ ਨੂੰ ਅਸੀਂ ਵੀ ਪ੍ਰਮੋਟ ਕਰ ਰਹੇ ਹਾਂ ਤੇ ਤੁਸੀਂ ਵੀ ਪ੍ਰਮੋਟ ਕਰੋ।